दर्शकों ब्रेक तो बाद तुहाडा स्वागत है जी डॉक्टर साहब। हुण असीं अपने दर्शकों वालों आईयां ईमेल ते मैसेज नूं पढ़दे हां। साडी पहली ईमेल आई है नायब सूबेदार हरचरण सिंह जी दी। ਇਹ ਭਾਰਤੀ ਸੈਨਾ ਵਿੱਚ ਗ੍ਰੰਥੀ ਦੀ ਪੋਸਟ ਤੇ ਸੇਵਾ ਕਰ ਰਹੇ ਹਨ। ਇਹ ਲਿਖਦੇ ਹਨ, ਡਾਕਟਰ ਸਾਹਿਬ ਮੈਂ ਪੂਰੀ ਤਰ੍ਹਾਂ ਨਾਲ ਖਾਲਿਸਤਾਨ ਦਾ ਹਮਾਇਤੀ ਹਾਂ। ਕਦੇ-ਕਦੇ ਭਾਰਤੀ ਫੌਜ ਦੀਆਂ ਨੀਤੀਆਂ ਕਾਰਨ ਮੈਨੂੰ ਬਹੁਤ ਗੁਲਾਮੀ ਮਹਿਸੂਸ ਹੁੰਦੀ ਹੈ, ਪਰ ਸਾਡੇ ਇੰਡੀਆ ਵਿੱਚ ਰਹਿਣ ਵਾਲੇ ਸਿੱਖਾਂ ਦੀਆਂ ਆਪਣੀਆਂ ਕੁਝ ਮਜਬੂਰੀਆਂ ਹਨ ਜਿਨ੍ਹਾਂ ਕਰਕੇ ਅਸੀਂ ਬਹੁਤ ਕੁਝ ਬਰਦਾਸ਼ਤ ਕਰਦੇ ਹਾਂ। ਜਿਵੇਂ ਕਿ ਬੀਜੇਪੀ ਦੀ ਵਾਜਪਾਈ ਸਰਕਾਰ ਸਮੇਂ ਫੌਜ ਵਿੱਚ ਯੋਗਾ ਲਾਗੂ ਕੀਤਾ ਗਿਆ, ਜਦੋਂ ਕਿ ਸਭ ਨੂੰ ਪਤਾ ਹੀ ਹੈ ਕਿ ਇੱਕ ਚੰਗੇ ਸਿਪਾਹੀ ਲਈ ਹਾਰਡ ਫਿਜ਼ੀਕਲ ਟ੍ਰੇਨਿੰਗ ਦੀ ਲੋੜ ਹੈ, ਪਰ ਫਿਰ ਵੀ ਆਰਐਸਐਸ ਦੇ ਜ਼ੋਰ ਥੱਲੇ ਯੋਗਾ ਲਾਗੂ ਹੋਇਆ। ਬੇਸ਼ੱਕ ਆਰਮੀ ਵਿੱਚ ਇਹ ਕਾਮਯਾਬ ਨਹੀਂ ਹੋਇਆ ਤੇ ਬਾਅਦ ਵਿੱਚ ਇਸ ਨੂੰ ਸਿਰਫ ਜੋ ਸੈਨਿਕ ਮੈਡੀਕਲ ਪ੍ਰੋਬਲਮ ਵਾਲੇ ਸੀ ਉਹਨਾਂ ਉੱਪਰ ਹੀ ਲਾਗੂ ਕੀਤਾ ਗਿਆ, ਜਿਵੇਂ ਕਿ ਪੰਡਿਤ, ਮੌਲਵੀ, ਗ੍ਰੰਥੀ, ਪਾਦਰੀ ਨੂੰ ਵੀ ਇਹ ਕੋਰਸ ਬਾਈ ਆਰਡਰ ਕਰਨੇ ਪਏ। ਆਰਮੀ ਦੀ ਇੱਕ ਯੂਨਿਟ ਵਿੱਚ ਜਿੱਥੇ ਵੀ 120 ਤੋਂ 140 ਇੱਕ ਧਰਮ ਦੇ ਲੋਕ ਹੋਣ ਉੱਥੇ ਸਾਡੀ ਥਾਂ ਸੀ, ਪਰ ਇਹ ਗਿਣਤੀ ਘਟਾ ਕੇ ਛਾਉਣੀਆਂ ਨੂੰ ਰਲਗੜ ਕਰ ਦਿੱਤਾ ਗਿਆ, ਜਿਸ ਨਾਲ ਪੰਡਤਾਂ ਨੂੰ ਛੱਡ ਕੇ ਬਾਕੀ ਸਭ ਨੂੰ ਨੁਕਸਾਨ ਹੋਇਆ। ਜਿੱਥੇ 4-4 ਆਰਟੀ ਜੇਸੀਓ ਸੀ ਉੱਥੇ ਦੂਸਰੇ ਧਰਮਾਂ ਦਾ ਕੋਈ ਪ੍ਰੀਸਟ ਨਾ ਹੋ ਕੇ ਸਿਰਫ ਪੰਡਤ ਹੀ ਰਹਿ ਗਿਆ ਹੈ। ਸਭ ਨੂੰ ਸਰਵ ਧਰਮ ਸਥਾਨ ਤੇ ਜਾਣ ਨੂੰ ਕਿਹਾ ਜਾਂਦਾ ਹੈ, ਜੋ ਕਿ ਮੰਦਰ ਹੈ। ਪਿਛਲੇ ਦਿਨਾਂ 'ਚ ਮੈਨੂੰ ਮੇਰੇ ਸੀਓ ਨੇ ਬੁਲਾਇਆ ਤੇ ਇੱਕ ਚਿੱਠੀ ਦਿਖਾਈ ਜੋ ਕਿ ਇੰਡੀਅਨ IBDC ਅਤੇ ਖਾਲਿਸਤਾਨ ਮੂਵਮੈਂਟ ਦੇ ਦੁਬਾਰਾ ਸ਼ੁਰੂ ਹੋਣ ਦੇ ਖਦਸ਼ੇ ਨੂੰ ਲੈ ਕੇ ਸੀ। ਇਸ ਵਿੱਚ ਨੈਟ ਦੁਆਰਾ ਕੀਤੇ ਜਾ ਰਹੇ ਪ੍ਰਚਾਰ ਤੋਂ ਜਵਾਨਾਂ ਤੇ ਖਾਸ ਕਰਕੇ ਸਿੱਖਾਂ ਨੂੰ ਦੂਰ ਰੱਖਣ ਲਈ ਕਿਹਾ ਗਿਆ। ਮੁੱਖ ਤੌਰ ਤੇ ਸੰਤ ਜਰਨੈਲ ਸਿੰਘ ਜੀ ਦੇ ਲੈਕਚਰ। ਡਾਕਟਰ ਸਾਹਿਬ ਜੇ ਅਸੀਂ ਨੌਕਰੀ ਛੱਡ ਵੀ ਦਈਏ ਤਾਂ ਜੋ ਕੁਝ ਪੰਥ ਲਈ ਕਰ ਸਕਦੇ ਹਾਂ ਉਹ ਵੀ ਨਹੀਂ ਕਰ ਸਕਦੇ। ਜਿਵੇਂ ਬਹੁਤ ਸਾਰੇ ਸਿੱਖ ਨੌਜਵਾਨ ਜਿਨ੍ਹਾਂ ਨੂੰ ਅਸੀਂ ਧਰਮ ਅਤੇ ਆਪਣੀ ਖਾਲਿਸਤਾਨੀ ਲਹਿਰ ਦੀ ਜਾਣਕਾਰੀ ਦੇਣੀ ਹੁੰਦੀ ਹੈ, ਉਹਨਾਂ ਨੂੰ ਆਪਣੀ ਲਿਆਕਤ ਮੁਤਾਬਕ ਖਾਲਿਸਤਾਨ ਲਈ ਪ੍ਰੇਰਨਾ ਆਪ ਜੈਸੇ ਸੱਜਣਾ ਦੀਆਂ ਵੀਡੀਓ ਤੇ ਆਡੀਓ ਪ੍ਰੇਰਨਾ ਕਰ ਸਕਦੇ ਹਾਂ। ਡਾਕਟਰ ਸਾਹਿਬ ਜੀ ਇੱਕ ਹੋਰ ਸਵਾਲ, ਜਿਵੇਂ RSS ਨੇ ਆਪਣੀਆਂ ਸ਼ਾਖਾਵਾਂ ਬਣਾਈਆਂ ਹਨ, ਕੀ ਅਸੀਂ ਨਹੀਂ ਬਣਾ ਸਕਦੇ? ਮੇਰੀ ਸੋਚ ਹੈ ਕਿ ਮੈਂ ਕੁਝ ਚਿਰ ਬਾਅਦ ਜਾ ਕੇ ਆਪਣੀ ਪੈਨਸ਼ਨ ਦੇ ਪੈਸੇ ਤੋਂ ਹੀ ਖਾਲਸਾ ਵਾਰੀਅਰ ਜਾਂ ਕਿਸੇ ਹੋਰ ਨਾਮ ਹੇਠ ਕੁਝ ਸ਼ੁਰੂ ਕਰਾਂ। ਫਿਲਹਾਲ ਅਜੇ ਮੇਰੀ ਉਮਰ 37 ਸਾਲ ਹੈ, ਨੌਕਰੀ ਕਾਫੀ ਬਾਕੀ ਹੈ। ਡਾਕਟਰ ਸਾਹਿਬ ਸਾਡੇ ਧਰਮ ਦਾ ਬੇੜਾ ਰੋੜਨ ਵਾਲੇ ਇਹ ਗ੍ਰੰਥੀ ਤੇ ਪਾਠੀ ਹਨ। ਥਾਂ ਥਾਂ ਵੇਖਿਆ ਹੈ ਗੁਰਦੁਆਰੇ ਬਹੁਤ ਵੱਡੇ ਹਨ, ਬਹੁਤ ਪੈਸਾ ਉਹਨਾਂ ਕੋਲ ਹੈ, ਪਰ ਗ੍ਰੰਥੀ 5 ਵੀ ਨਹੀਂ ਪੜਿਆ ਹੁੰਦਾ। ਸਾਡੇ ਗ੍ਰੰਥੀ ਗੁਰੂ ਦੀ ਗੱਲ ਇਫੈਕਟਿਵ ਤਰੀਕੇ ਨਾਲ ਨਹੀਂ ਰੱਖ ਰਹੇ। ਕੋਈ ਕਾਨੂੰਨ ਹੋਵੇ ਕਿ ਘੱਟੋ ਘੱਟ BA ਕਰਕੇ ਜਾਂ ਇੱਕ UPSC ਲੈਵਲ ਦਾ ਕੋਈ ਕੋਰਸ ਐਗਜ਼ਾਮ ਖਾਸ ਪਾਸ ਕਰਨ ਤੋਂ ਬਾਅਦ ਹੀ ਕੋਈ ਗ੍ਰੰਥੀ ਜਾਂ ਪ੍ਰਚਾਰਕ ਬਣੇ, ਪਰ ਤਨਖਾਹ ਤੇ 5000 ਰੁਪਏ ਹੈ, ਉਹ ਵੀ ਕੀ ਕਰਨ ਵਿਚਾਰੇ। ਇਹ ਸਭ ਕੁਝ ਹੋ ਸਕਦਾ ਹੈ ਜੇ ਖਾਲਿਸਤਾਨ ਬਣੇ। ਇੱਕ ਸਵਾਲ, ਕੀ ਤੁਸੀਂ ਬਲੈਕ ਲਿਸਟ ਹੋ? ਜੀ ਡਾਕਟਰ ਸਾਹਿਬ। ਸਰਦਾਰ ਹਜ਼ਾਰਾ ਸਿੰਘ ਜੀ ਦਾ ਬਹੁਤ-ਬਹੁਤ ਧੰਨਵਾਦ। ਨਹੀਂ ਡਾਕਟਰ ਸਾਹਿਬ, ਹਰਚਰਨ ਸਿੰਘ ਜੀ ਦਾ ਬਹੁਤ-ਬਹੁਤ ਧੰਨਵਾਦ, ਜਿਹੜੇ ਕਿ ਫੌਜ ਦੇ ਵਿੱਚ ਨਾਇਬ ਸੂਬੇਦਾਰ ਨੇ। ਮੈਂ ਸਮਝਦਾ ਹਾਂ ਕਿ ਇਹ ਬਹੁਤ ਹੌਸਲੇ ਔਰ ਹੁਣ ਹੋਰ ਸ਼ਬਦ ਨਹੀਂ ਮੈਂ ਕਹਿਣਾ ਚਾਹੁੰਦਾ, ਲੋੜ ਹੈ ਕਿ ਵੀ ਕੋਈ ਇਸ ਸਰਵਿੰਗ ਹਾਲਤ ਦੇ ਵਿੱਚ ਵੀ ਲਿਖ ਰਿਹਾ। ਅਸੀਂ ਉਹਨਾਂ ਦਾ ਇਹ ਧਿਆਨ ਰੱਖਦੇ ਹਾਂ, ਉਹਨਾਂ ਦਾ ਜਿਹੜਾ ਨਾਂ ਔਰ ਦੂਸਰੀਆਂ ਚੀਜ਼ਾਂ ਬਦਲੀਆਂ ਨੇ ਤਾਂ ਕਿ ਉਹਨਾਂ ਨੂੰ ਕੋਈ ਜਿਹੜੀ ਹੈ ਇਸ ਲਈ ਪਰੇਸ਼ਾਨੀ ਨਾ ਹੋਏ। ਇਹ ਦੇਖ ਕੇ ਮੈਨੂੰ ਹੌਸਲਾ ਵੀ ਹੋਇਆ, ਫਿਕਰ ਵੀ ਹੋਇਆ। ਹੌਸਲਾ ਇਸ ਲਈ ਕਿ ਵੀ ਜੇ ਅੱਜ ਵੀ ਫੌਜ ਦੇ ਵਿੱਚ ਇਸ ਕਿਸਮ ਦੇ ਗੁਰੂ ਕੇ ਪਿਆਰੇ ਬੈਠੇ ਨੇ ਜਿਹੜੇ ਆਪਣੀ ਨੌਕਰੀ, ਆਪਣੀ ਸਿਕਿਉਰਿਟੀ ਨੂੰ ਦਾਅ ਤੇ ਲਾ ਕੇ ਵੀ ਉੱਥੇ ਬੈਠਿਆਂ ਵੀ ਆਡੀਓ ਰਾਹੀਂ, ਵੀਡੀਓ ਰਾਹੀਂ, ਜਿਵੇਂ ਉਹਨਾਂ ਨੇ ਸੰਤ ਪਿੰਡਾਂ ਵਾਲਿਆਂ ਦੇ ਲੈਕਚਰਸ ਦਾ ਜ਼ਿਕਰ ਕੀਤਾ ਜਾਂ ਸਾਡੀਆਂ ਆਡੀਓ ਵੀਡੀਓਜ਼ ਦਾ ਜ਼ਿਕਰ ਕੀਤਾ ਹੈ, ਉਸ ਰਾਹੀਂ ਪ੍ਰਚਾਰ ਕਰ ਰਹੇ ਨੇ। ਤਾਂ ਅਸੀਂ ਸਮਝਦੇ ਹਾਂ ਕਿ ਉਹ ਦਿਨ ਦੂਰ ਨਹੀਂ ਹੈ ਜਦੋਂ ਕਿ ਕੌਮ ਦੇ ਵਿੱਚ ਇੱਕ ਅਵੇਕਨਿੰਗ, ਇੱਕ ਜਾਗਰਤੀ ਇਸ ਲੈਵਲ ਤੇ ਆਏਗੀ ਕਿ ਜਿਹੜਾ ਸਿੱਖ ਜਿੱਥੇ ਬੈਠਾ ਹੈ ਉਹ ਕੌਮ ਪ੍ਰਤੀ ਆਪਣੇ ਫਰਜ਼ ਨੂੰ ਨਿਭਾਏਗਾ। ਔਰ ਵੈਸੇ ਵੀ ਅਸੀਂ ਇਸ ਗੱਲ ਦਾ ਮੈਨੂੰ ਹਮੇਸ਼ਾ ਅਫਸੋਸ ਰਹਿੰਦਾ ਹੈ ਕਿ ਜਦੋਂ ਅਸੀਂ ਜੂਨ 84 ਦੇ ਘੱਲੂਘਾਰੇ ਨਾਲ ਸੰਬੰਧਿਤ ਅੱਡ-ਅੱਡ ਵੇਰਵਿਆਂ ਦੀ ਗੱਲ ਕਰਦੇ ਹਾਂ ਤੇ ਬਹੁਤ ਵਾਰ ਜਿਹੜਾ ਧਰਮੀ ਫੌਜੀਆਂ ਦਾ ਯੋਗਦਾਨ ਹੈ ਉਸ ਨੂੰ ਉਨੀ ਅਹਿਮੀਅਤ ਨਹੀਂ ਦਿੱਤੀ ਜਾਂਦੀ। ਉਹਨਾਂ ਨੂੰ ਵੀ ਜਿਹੜੇ ਸ਼ਹੀਦ ਹੋ ਗਏ
ਔਰ ਜਿਹੜੇ ਸਰਵਾਈਵ ਕੀਤੇ ਧਰਮੀ ਫੌਜੀ ਉਹਨਾਂ ਦੇ ਵੀ ਮੈਂ ਸਮਝਦਾ ਵੀ ਕੋਈ ਸਾਂਭ ਸੰਭਾਲ ਪੰਥ ਵੱਲੋਂ ਨਹੀਂ ਹੋਈ। ਨਤੀਜੇ ਦੇ ਤੌਰ ਤੇ ਕਿ ਉਹਨਾਂ 'ਚ ਐਸੇ ਵੀ ਸਨ ਜਿਹੜੇ ਰਿਟਾਇਰਮੈਂਟ ਦੇ ਬਿਲਕੁਲ ਨੇੜੇ ਬੈਠੇ ਸੀ, ਜਿਨ੍ਹਾਂ ਦੇ ਪਰਿਵਾਰਾਂ ਦੀਆਂ ਜ਼ਿੰਮੇਵਾਰੀਆਂ ਸੀ ਜੀ। ਉਹਨਾਂ 'ਚੋਂ ਕੁਛ ਤਾਂ ਸ਼੍ਰੋਮਣੀ ਕਮੇਟੀ ਨੇ ਟਾਸਕ ਫੋਰਸ ਦੇ ਥੱਲੇ ਉਹਨਾਂ ਨੂੰ ਐਬਜ਼ੌਰਵ ਕੀਤਾ, ਪਰ ਕਿਉਂਕਿ ਸ਼੍ਰੋਮਣੀ ਕਮੇਟੀ ਦੀ ਨੌਕਰੀ ਕਿਹੜੀ ਕਿਸੇ ਵੀ ਹੋਰ ਗੁਲਾਮੀ ਤੋਂ ਘੱਟ ਹੈ। ਕਈ ਜਿਹੜੇ ਨੇ ਉਹਨੂੰ ਵੀ ਛੱਡ ਗਏ ਜਾਂ ਉਹਨਾਂ ਦੀ ਆਪਣੀ ਆਜ਼ਾਦ ਹਸਤੀ ਸੀ, ਉਹਨਾਂ 'ਚੋਂ ਕੋਈ ਆਟੋ ਚਲਾਉਂਦਾ ਹੈ, ਕੋਈ ਟੈਕਸੀ ਚਲਾਉਂਦਾ ਹੈ, ਕੋਈ ਹੋਰ ਨਿੱਕੇ ਮੋਟੇ ਕੰਮ ਕਰਦੇ ਨੇ। ਸੋ ਮੈਂ ਸਮਝਦਾ ਵੀ ਉਹ ਬਹੁਤ ਵੱਡੀ ਸਾਡੀ, ਜਦੋਂ ਅਸੀਂ ਜੂਨ 84 ਦੀ ਕੰਟਰੀਬਿਊਸ਼ਨ ਦੀ ਗੱਲ ਕਰਦੇ ਹਾਂ ਤੇ ਧਰਮੀ ਫੌਜੀਆਂ ਦਾ ਹਜ਼ਾਰਾਂ ਦੀ ਗਿਣਤੀ 'ਚ, ਉਹਨਾਂ 'ਚ ਬਹੁਤ ਸਾਰੇ ਰਿਕਰੂਟ ਸਨ, ਬਹੁਤ ਸਾਰੇ ਉਹ ਸਨ ਜਿਨ੍ਹਾਂ ਦੀ ਜਿਹੜੀ ਹੈ ਨੌਕਰੀ ਆਲਮੋਸਟ ਨੇੜੇ ਸੀ। ਔਰ ਜਿਵੇਂ ਇਹਨਾਂ ਨੇ ਕਿਹਾ ਇਹ ਅਜੇ ਯੰਗ ਨੇ, ਨੌਕਰੀ ਦੇ ਕਾਫੀ ਸਾਲ ਪਏ ਨੇ, ਪਰ ਉਹਨਾਂ ਕੋਲ ਇੱਕ ਡ੍ਰੀਮ ਹੈ ਕਿ ਵੀ ਜਦੋਂ ਉਹ ਰਿਟਾਇਰ ਹੋਣ ਤੇ ਉਹ ਖਾਲਸਾ ਵਾਰੀਅਰ ਵਾਂਗ, ਜਿਵੇਂ RSS ਵਾਲੇ ਫੁੱਟ ਸ਼ੋਲਜਰ ਤਿਆਰ ਕਰਦੇ ਨੇ ਸ਼ਾਖਾਵਾਂ ਦੇ ਨਾਂ ਥੱਲੇ, ਵਰਜਿਸ਼ ਦੇ ਨਾਂ ਥੱਲੇ, ਇਹ ਵੀ ਕੌਮ ਲਈ ਕੁਝ ਐਸਾ ਕਰਨਾ ਚਾਹੁੰਦੇ ਨੇ। ਔਰ ਉਹਨਾਂ ਦੀ ਜਿਹੜੀ ਜਾਣਕਾਰੀ ਹੈ ਉਹ ਸਾਡੇ ਲਈ ਬੜੀ ਲਾਹੇਵੰਦੀ ਹੈ। ਹੁਣ ਅਟਲ ਬਿਹਾਰੀ ਵਾਜਪਾਈ ਦੇ ਪੀਰੀਅਡ ਨੂੰ, ਕਿਉਂਕਿ ਮੋਦੀ ਦੇ ਵੇਲੇ ਹੁਣ ਇਹ ਤਾਂ ਕਿਉਂਕਿ ਸਿੱਧੇ ਤੌਰ ਤੇ ਐਗਰੈਸਿਵ ਹੋ ਕੇ ਸਾਹਮਣੇ ਆ ਗਏ ਨੇ, ਇਸ ਲਈ ਸਾਰੀਆਂ ਨੀਤੀਆਂ ਸਾਹਮਣੇ ਆ ਰਹੀਆਂ ਨੇ, ਲੇਕਿਨ ਉਦੋਂ ਵੀ ਜਿਹੜਾ ਵਾਜਪਾਈ ਦਾ 5 ਸਾਲ ਦੀ ਟਰਮ ਸੀ, ਕਿਉਂਕਿ 3 ਵਾਰ ਉਹ ਪ੍ਰਾਈਮ ਮਿਨਿਸਟਰ ਬਣੇ, ਇੱਕ ਵਾਰ 13 ਦਿਨ ਲਈ, ਇੱਕ ਵਾਰ 13 ਮਹੀਨੇ ਲਈ ਔਰ ਫਿਰ 5 ਸਾਲ ਲਈ। ਸੋ 13 ਦਿਨ ਤਾਂ ਜਸਟ ਸਿੰਬੋਲਿਕ ਹੀ ਸੀ, 13 ਮਹੀਨੇ 'ਚ ਉਹਨਾਂ ਨੇ ਜਾਇਜ਼ਾ ਲਿਆ ਹੋਏਗਾ ਕੀ ਹੈ। ਪਰ ਜਦੋਂ 5 ਸਾਲ ਲਈ ਬਣਿਆ, ਜਿਹੜੀਆਂ ਨੀਤੀਆਂ ਅੱਜ ਸ਼ਰੇਆਮ ਓਪਨਲੀ ਔਰ ਧੱਕੇ ਨਾਲ ਲਾਗੂ ਕੀਤੀਆਂ ਜਾ ਰਹੀਆਂ ਨੇ, ਉਹਨਾਂ ਦੀ ਸ਼ੁਰੂਆਤ ਵਾਜਪਾਈ ਦੇ ਦੌਰ ਦੇ ਵਿੱਚ ਹੀ ਹੋ ਗਈ ਸੀ। ਔਰ ਜਿੱਥੇ ਜਿੱਥੇ ਉਹਨਾਂ ਦਾ ਜ਼ੋਰ ਪੈਂਦਾ ਸੀ ਉਦੋਂ ਰੌਲਾ ਨਹੀਂ ਪਾਇਆ ਉਹਨਾਂ ਨੇ, ਕਿਉਂਕਿ ਬੀਜੇਪੀ ਦੀ ਆਪਣੀ ਸਟਰੈਂਥ ਨਹੀਂ ਸੀ, ਦੂਸਰੀਆਂ ਪਾਰਟੀਆਂ ਨਾਲ ਸੀ। ਪਰ ਜਿਵੇਂ ਉਦੋਂ ਵੀ RSS ਨੇ ਵਾਜਪਾਈ ਨੂੰ ਸੱਦ ਕੇ ਕਿਹਾ ਸੀ ਕਿ ਜੀ ਆਹ ਸਾਨੂੰ 3-4 ਮਿਨਿਸਟਰੀਆਂ ਦੇ ਦਿਓ, ਜਿਨ੍ਹਾਂ ਦੇ ਵਿੱਚ ਹੋਮ ਮਿਨਿਸਟਰੀ ਸੀ, ਜਿਹਦੇ 'ਚ ਇਨਫੋਰਮੇਸ਼ਨ ਐਂਡ ਬ੍ਰੌਡਕਾਸਟਿੰਗ ਮਿਨਿਸਟਰੀ ਸੀ, ਜਿਹਨੂੰ ਸੁਸ਼ਮਾ ਸਵਰਾਜ ਸੀ ਜਿਹੜੀ ਹੁਣ ਵਿਦੇਸ਼ ਮੰਤਰੀ ਹੈ, ਔਰ ਉਹਦੇ 'ਚ ਹਿਊਮਨ ਡਿਵੈਲਪਮੈਂਟ ਮਿਨਿਸਟਰੀ ਸੀ। ਹਿਊਮਨ ਡਿਵੈਲਪਮੈਂਟ ਮਿਨਿਸਟਰੀ ਜਿਹੜੀ ਹੈ ਉਦੋਂ ਮੁਰਲੀ ਮਨੋਹਰ ਜੋਸ਼ੀ ਨੇ ਲਈ ਸੀ। ਸੋ ਹਿਊਮਨ, ਉਹਦੇ ਥੱਲੇ ਯੂਨੀਵਰਸਿਟੀ ਸਿਲੇਬਸ, ਜੋਤਿਸ਼ ਨੂੰ, ਤਾਂਤਰਿਕ ਵਿਦਿਆ, ਵਸਤੂ ਸ਼ਾਸਤਰ, ਇਹ ਸਾਰੇ ਐਜ਼ ਏ ਸਬਜੈਕਟ ਉਦੋਂ ਰੈਕਗਨਾਈਜ਼ ਕਰਾ ਕੇ ਯੂਨੀਵਰਸਿਟੀਆਂ ਦੇ ਵਿੱਚ ਥੋਪ ਦਿੱਤੇ ਗਏ ਸੀ ਔਰ ਉਹਨਾਂ ਦੇ ਟੀਚਰ ਰੱਖ ਲਏ ਗਏ ਸੀ। ਲੇਕਿਨ ਡਿਫੈਂਸ ਮਿਨਿਸਟਰੀ ਦੇ ਔਰ ਇਸੇ ਤਰ੍ਹਾਂ ਇਨਫੋਰਮੇਸ਼ਨ ਬ੍ਰੌਡਕਾਸਟਿੰਗ ਮਿਨਿਸਟਰੀ ਜਾਂ ਜਿੰਨੇ ਸੀਰੀਅਲ ਹਿੰਦੂਤਵਾ ਦੇ ਨੇ ਔਰ ਦੂਜੇ ਇਹ ਕਰ ਲਏ ਗਏ ਸੀ। ਔਰ ਹੋਮ ਮਿਨਿਸਟਰੀ ਨੇ ਜੋ ਕਰਤੂਤ ਕੀਤੀ ਸੀ, LK ਅਡਵਾਨੀ ਹੋਮ ਮਿਨਿਸਟਰ ਸੀ, ਕਿ ਕਿਵੇਂ ਚਿੱਠੀ ਸਿੰਘਪੁਰਾ ਦੇ ਵਿੱਚ 35 ਸਿੱਖਾਂ ਨੂੰ ਮੌਤ ਦੇ ਘਾਟ ਉਤਾਰਿਆ ਸੀ, ਐਨ ਉਸ ਮੌਕੇ ਤੇ ਜਦੋਂ ਪ੍ਰੈਜ਼ੀਡੈਂਟ ਕਲਿੰਟਨ ਦਿੱਲੀ ਉਤਰਿਆ ਔਰ ਉਹਨੇ ਆਪਣਾ ਦੌਰਾ ਸ਼ੁਰੂ ਕੀਤਾ ਸੀ। ਸੋ ਉਹਨਾਂ ਨੇ ਆਪਣਾ, ਪਰ ਇਹਨਾਂ ਦਾ ਸਰ ਸਾਹਿਬ ਦਾ ਧੰਨਵਾਦ ਹੈ ਕਿ ਉਹਨਾਂ ਨੇ ਦੱਸਿਆ ਕਿ ਉਸ ਪੀਰੀਅਡ ਦੇ ਵਿੱਚ ਵਾਜਪਾਈ ਦੇ ਵੇਲੇ ਯੋਗਾ ਨੂੰ, ਹੁਣ ਜਿਹੜਾ ਯੋਗਾ ਮੋਦੀ ਨੇ ਲਿਆ ਕੇ ਯੂਨਾਈਟਿਡ ਨੇਸ਼ਨਸ 'ਚ ਆਪਣਾ ਭਾਸ਼ਣ ਦੇ ਕੇ ਔਰ ਲੌਬੀ ਕਰਕੇ ਜਿਹੜਾ ਯੋਗਾ ਡੇ 21 ਜੂਨ ਨੂੰ ਮਨਵਾ ਲਿਆ, ਇਸ ਤੋਂ ਪਹਿਲਾਂ ਇੰਡੀਅਨ ਡਿਫੈਂਸ ਫੋਰਸਿਸ ਦੇ ਵਿੱਚ, ਹਾਲਾਂਕਿ ਹੁਣ ਡਿਫੈਂਸ ਫੋਰਸਿਸ ਕੋਈ ਵੀ ਗੱਲ ਜਿਹੜੀ ਜਾਂਦੀ ਹੈ ਕਈ ਸਾਲ ਪਹਿਲਾਂ ਡਿਬੇਟ ਡਿਸਕਸ ਹੁੰਦੀ, ਕਿਉਂਕਿ ਬਹੁਤ ਸਾਰਾ ਬ੍ਰਿਟਿਸ਼ ਆਰਮੀ ਦਾ ਪੈਟਰਨ ਹੈ ਤੇ ਉਹਨਾਂ ਨੇ ਜਿਹੜੀ ਟ੍ਰੇਨਿੰਗ ਹੈ ਕਿ ਸ਼ੋਲਜਰ ਦੀ ਕੀ ਟ੍ਰੇਨਿੰਗ ਹੈ, ਉਸ ਦੇ ਕਿੰਨੇ ਆਵਰ ਉਹਦੇ ਐਕਸਰਸਾਈਜ਼ ਦੇ ਨੇ, ਉਸ ਦਾ ਰੈਸਟ ਕਿੰਨਾ ਹੈ, ਦੂਜਾ ਉਹਨਾਂ ਨੇ ਸਾਰਾ ਕੈਲਕੂਲੇਟ ਕੀਤਾ ਹੋਇਆ ਕਿ ਵੀ ਕਿਵੇਂ ਉਹਨਾਂ ਨੇ ਜਦੋਂ ਸਕੀਮ ਤੇ ਜਾਂਦੇ ਨੇ ਕਿੰਨੇ ਘੰਟੇ ਦਾ ਕੰਮ ਹੈ, ਫਿਰ ਕਿੰਨੀ ਦੇਰ ਬਾਅਦ ਉਹਨਾਂ ਨੂੰ ਪਿੱਛੇ ਰੈਸਟ ਫੇਜ਼ ਤੇ ਭੇਜਣਾ। ਪਰ ਇਹਦੇ ਬਾਵਜੂਦ ਸਾਰੇ ਉਹਨਾਂ ਦੇ ਨੋਰਮਸ ਨੂੰ ਓਵਰਰਾਈਡ ਕਰਕੇ ਉਹਨਾਂ ਨੇ ਫੌਜ ਦੇ ਵਿੱਚ ਕੰਪਲਸਰੀ ਯੋਗਾ ਜਿਹੜਾ ਉਹ ਲਾਗੂ ਕਰ ਦਿੱਤਾ ਸੀ। ਔਰ ਇਹੀ ਨਹੀਂ, ਜਿਹੜਾ ਉਹਨਾਂ ਨੇ ਕਿਹਾ ਕਿ ਈਵਨ ਪੰਡਤ ਗ੍ਰੰਥੀ, ਮੌਲਵੀ, ਪਾਦਰੀ, ਕਿਉਂਕਿ ਫੌਜ ਦੇ ਵਿੱਚ ਅੰਗਰੇਜ਼ਾਂ ਦੇ ਵੇਲੇ ਤੋਂ ਅੱਡ-ਅੱਡ ਧਰਮਾਂ ਵਾਲਿਆਂ ਦੇ ਲਈ ਉਹਨਾਂ ਦੇ ਰਿਲੀਜੀਅਸ ਜਿਹੜੇ ਪ੍ਰੀਸਟ ਨੇ ਉਹਨਾਂ ਦਾ ਪ੍ਰੋਵੀਜ਼ਨ ਹੈ। ਔਰ ਇਹ ਜਿਹੜੇ ਨਾਇਬ ਸੂਬੇਦਾਰ ਨੇ, ਇਹ ਵੀ ਮੇਰਾ ਖਿਆਲ ਹੈ ਕਿ ਵੀ ਹੁਣ ਜਿਹੜਾ ਧਾਰਮਿਕ ਉੱਥੇ ਟੀਚਰ ਹੁੰਦਾ ਹੈ ਜਾਂ ਧਾਰਮਿਕ ਪ੍ਰੀਸਟ ਹੁੰਦਾ, ਉਹਦਾ ਮਿਨੀਮਮ ਰੈਂਕ ਹੈ ਨਾਇਬ ਸੂਬੇਦਾਰ। ਇੱਕ ਸਟੇਜ ਸੀ ਅੱਜ ਤੋਂ 20-25 ਸਾਲ ਪਹਿਲਾਂ ਵੀ ਉਹਦਾ ਕੋਈ ਰੈਂਕ ਨਹੀਂ ਸੀ ਹੁੰਦਾ ਕਿ ਜੀ, ਕਿਉਂਕਿ ਉਹਦੇ ਸਾਹਮਣੇ ਅਫਸਰਾਂ ਨੇ ਵੀ ਝੁਕਣਾ, ਪਰ ਪਤਾ ਨਹੀਂ ਫਿਰ ਸਰਵਿਸ ਕੰਡੀਸ਼ਨਸ ਨੂੰ ਦੇਖਦੇ ਆ ਜਾਂ ਕੋਈ ਹੋਰ ਕਰਦੇ ਆ, ਉਹਨਾਂ ਨੂੰ ਨਾਇਬ ਸੂਬੇਦਾਰ ਦਾ ਰੈਂਕ ਦੇ ਦਿੱਤਾ ਗਿਆ ਸੀ। ਸੋ ਇਹ ਜਿਹੜੇ ਦੂਸਰੇ ਧਰਮਾਂ ਵਾਲੇ ਵੀ ਸੀ, ਪੰਡਤ ਤਾਂ ਜੀ ਸਦਕੇ ਯੋਗਾ ਕਰੇ, ਪੁੱਠਾ ਲਟਕੇ ਜਾਂ ਸਿੱਧਾ ਲਟਕੇ, ਪਰ ਇਹਨਾਂ ਨੂੰ ਵੀ ਉਹਨਾਂ ਨੇ ਫੋਰਸ ਕੀਤਾ ਸੀ। ਪਰ ਕਿਉਂਕਿ ਇਹ ਉਹਨਾਂ ਦੇ ਅਲਟੀਮੇਟਲੀ ਸ਼ੋਲਜਰ ਟ੍ਰੇਨਿੰਗ ਇਸ ਕਿਸਮ ਦੀ ਟਫ ਟ੍ਰੇਨਿੰਗ ਹੁੰਦੀ ਹੈ ਵੀ ਉਹਦੇ 'ਚ ਇਹਦਾ ਮੁੜ ਕੇ ਜੇ ਉਧਰ ਕਰਕੇ ਮਸਲ ਹੋਰ ਪਾਸੇ ਬਣਾਇਆ ਹੁੰਦੇ ਉਹਨਾਂ ਨੇ,
ਅੱਧਿਆਂ ਕਦੇ ਮਸਲ ਪੁੱਲ ਹੋ ਗਏ ਹੋਣੇ ਨੇ ਯੋਗਾ ਕਰਦੇ, ਜੀ ਕਿਉਂਕਿ ਉਹ ਪੁੱਠਾ ਗੇੜਾ ਹੋਣਾ। ਸੋ ਉਹਨਾਂ ਨੇ ਫਿਰ ਸੋਲਜਰਸ ਦਾ ਬਾਕੀਆਂ ਦਾ ਬੰਦ ਕਰਤਾ, ਔਰ ਜਿਹੜੇ ਉਹਨਾਂ ਨੇ ਕਿਹਾ ਜੀ ਮੈਂਟਲ ਪੇਸ਼ੈਂਟਸ ਨੇ ਉਹਨਾਂ ਦਾ ਹੋਏਗਾ। ਸੋ ਜ਼ਾਹਰ ਹੈ ਕਿ ਇਹ ਹਿੰਦੂਤਵੀ ਏਜੰਡਾ ਈਵਨ ਫੌਜ ਦੇ ਵਿੱਚ ਸਿੱਧੇ ਤੌਰ ਦੇ ਉੱਤੇ ਜਿਹੜਾ ਵਾਜਪਾਈ ਸਰਕਾਰ ਦੇ ਵੇਲੇ ਹੀ ਲਾਗੂ ਹੋਇਆ। ਫਿਰ ਉਹਨਾਂ ਨੇ ਇੱਕ ਗੱਲ ਜਿਹੜੀ ਹੋਰ ਕਹੀ ਹੈ ਵੀ ਇੱਕ ਪੀਰੀਅਡ ਸੀ ਜਿਹੜੀ ਉਹਨਾਂ ਨੇ ਇਹ ਕੈਲਕੂਲੇਸ਼ਨ ਕੀਤੀ ਹੈ ਕਿ 120 ਤੋਂ 140 ਬੰਦੇ ਹੋਣ, ਸੇ ਜੇ ਸਿੱਖ ਨੇ ਕਿਸੇ ਯੂਨਿਟ 'ਚ 120 ਜਾਂ 140 120 ਤੋਂ, ਉਹਨਾਂ ਦੇ ਲਈ ਗ੍ਰੰਥੀ ਪ੍ਰੋਵਾਈਡ ਕਰਨਾ ਜ਼ਰੂਰੀ ਹੋਣਾ। ਪਰ ਉਹਨਾਂ ਨੇ ਕੀ ਕੀਤਾ ਹੈ ਕਿ ਵੀ ਸਾਰੀਆਂ ਰੈਜੀਮੈਂਟਸ ਜਿਹੜੀਆਂ ਮਿਕਸ ਕਰ ਦਿੱਤੀਆਂ, ਔਰ ਬਜਾਏ ਕਿ ਕੱਲੇ ਨੂੰ ਦੇਣ ਦਾ ਉਹਨਾਂ ਨੇ ਕਿਹਾ ਜੀ ਇਹ ਅਸੀਂ ਸਰਵ ਧਰਮ ਸਥਾਨ ਬਣਾ ਦਿੱਤੇ, ਇੱਥੇ ਤੁਸੀਂ ਆ ਕੇ ਪ੍ਰੇ ਕਰ ਸਕਦੇ ਹੋ। ਪਰ ਸਰਵ ਧਰਮ ਸਥਾਨ ਦਾ ਇੰਚਾਰਜ ਪੰਡਤ ਹੈ ਔਰ ਆਲਮੋਸਟ ਮੰਦਰ ਹੈ। ਸੋ ਜ਼ਾਹਰ ਹੈ ਕਿ ਫੌਜ ਦੇ ਵਿੱਚ ਜਿਹੜਾ ਅੱਜ ਹੁਣ ਤਾਂ ਧਰਮ ਪਰਿਵਰਤਨ ਤੇ ਹਿੰਦੂ ਬਣਾਉਣ ਦੀ ਲਾਈਨ ਹੈ, ਫੌਜ ਤਾਂ ਇਹ ਰੂਲ ਰੈਗੂਲੇਸ਼ਨ ਇਹਨਾਂ ਨੇ ਅਟਲ ਬਿਹਾਰੀ ਵਾਜਪਾਈ ਦੇ ਵੇਲੇ ਲਾਗੂ ਕੀਤੇ ਹੋਏ ਨੇ, ਔਰ ਇਹਨਾਂ ਦਾ ਧੰਨਵਾਦ ਹੈ ਕਿ ਇਹਨਾਂ ਨੇ ਸਾਹਮਣੇ ਲਿਆਂਦੇ। ਫਿਰ ਇਹਨਾਂ ਨੇ ਗੱਲ ਕੀਤੀ ਹੈ ਵੀ ਉਹਨਾਂ ਦੇ ਸੀਓ ਨੇ, ਕਮਾਂਡਿੰਗ ਆਫਿਸਰ ਨੇ ਆਈਬੀ ਦਾ ਲੈਟਰ ਦਿਖਾ ਕੇ ਕਿਹਾ ਕਿ ਜੀ ਇਹ ਪਿੰਡਾਂ ਵਾਲਿਆਂ ਦੇ ਔਰ ਦੂਸਰੇ ਲੈਕਚਰਾਂ ਤੋਂ ਬਚੋ, ਔਰ ਦੇਖੋ ਕੋਈ ਜਵਾਨ ਪ੍ਰਭਾਵਿਤ ਨਾ ਹੋਏ, ਹੁਣ ਕਿਉਂਕਿ ਧਾਰਮਿਕ ਨੇ ਉਹਨਾਂ ਨੂੰ ਇਹ ਦੱਸਿਆ ਗਿਆ। ਸੋ ਜ਼ਾਹਰ ਹੈ ਵੀ ਇਹ ਵੀ ਇੱਕ ਗਰਾਊਂਡ ਉਹਨਾਂ ਨੇ ਤਿਆਰ ਕਰ ਲਈ, ਜੇ ਕੱਲ ਨੂੰ ਕਿਸੇ ਨੂੰ ਕੋਰਟ ਮਾਰਸ਼ਲ ਕਰਨਾ ਹੈ ਕਿਸੇ ਸਿੱਖ ਫੌਜੀ ਨੂੰ ਜਾਂ ਤੋੜਨਾ ਜਾਂ ਕੋਈ ਹੋਰ ਹੈ, ਤੇ ਇਹ ਬਹਾਨਾ ਹੋਏਗਾ ਕਿ ਜੀ ਇਹ ਖਾਲਿਸਤਾਨ ਦਾ ਹਮਾਇਤੀ ਹੈ, ਇਹਦਾ ਦੇਖੋ ਜੀ ਇਹ ਆਡੀਓ ਸੁਣ ਰਿਹਾ ਹੈ, ਵੀਡੀਓ ਸੁਣ ਰਿਹਾ ਹੈ, ਇਹ ਅੱਤਵਾਦੀ ਹੈ, ਔਰ ਇਹ ਉਹਨਾਂ ਦੇ ਲਈ ਜਿਹੜਾ ਉਹ ਸੌਖਾ ਹੋਏਗਾ। ਔਰ ਬਾਕੀ ਉਹਨਾਂ ਨੇ ਅਖੀਰ ਦੇ ਵਿੱਚ ਇਹ ਕਿਹਾ ਕਿ ਭਾਈ ਜਿਹੜੇ ਸਾਡੇ ਗੁਰਦੁਆਰੇ ਬਹੁਤ ਵੱਡੇ ਨੇ, ਗ੍ਰੰਥੀ ਜਿਹੜੇ ਨੇ ਉਹਨਾਂ 'ਚ ਅਨਪੜ੍ਹ ਲੱਗੇ ਹੋਏ ਨੇ। ਫਿਰ ਅਖੀਰ 'ਚ ਉਹਨਾਂ ਨੇ ਗ੍ਰੰਥੀਆਂ ਦੇ ਨਾਲ ਹਮਦਰਦੀ ਵੀ ਕੀਤੀ ਹੈ, ਉਹਨਾਂ ਨੂੰ 5000 ਰੁਪਏ ਤਨਖਾਹ ਦਿੰਦੇ ਨੇ, ਉਹ ਵਿਚਾਰੇ ਕੀ ਕਰਨ। ਸੋ ਮੈਂ ਸਮਝਦਾ ਵੀ ਇਹ ਦੋਨੋਂ ਹੀ ਗੱਲਾਂ ਉਹਨਾਂ ਦੀਆਂ ਠੀਕ ਨੇ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਸਾਡੇ ਗੁਰਦੁਆਰਿਆਂ ਦੇ ਵਿੱਚ ਜ਼ਿਆਦਾ ਜ਼ੋਰ ਇਮਾਰਤਾਂ ਦੇ ਉੱਤੇ ਹੈ, ਲੇਕਿਨ ਜਿਨ੍ਹਾਂ ਨੇ ਗੁਰਦੁਆਰਿਆਂ 'ਚ ਆਉਣਾ ਔਰ ਖ਼ਾਸ ਤੌਰ 'ਤੇ ਯੰਗਰ ਜਨਰੇਸ਼ਨ ਜਿਨ੍ਹਾਂ ਨੂੰ ਐਜੂਕੇਟਡ ਚਾਹੀਦਾ, ਉਹ ਗੱਲ ਨਹੀਂ ਹੈ, ਉਹੀ ਅੱਖਰ ਗਿਣਨ ਵਾਲਾ ਕੰਮ ਹੈ। ਤੇ ਦੂਸਰੇ ਪਾਸੇ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜਿਹੜਾ ਗ੍ਰੰਥੀ ਵਰਗ ਜਾਂ ਦੂਜਾ ਹੈ ਉਹ ਵੀ ਜਾਂ ਲਾਲਚੀ ਹੈ, ਤੇ ਜਾਂ ਉਹਨਾਂ ਨੂੰ ਪਤਾ ਹੈ ਜੇ ਬਾਬਾ ਬਣ ਜਾਓ ਤੇ ਪੈਸੇ ਬਣ ਜਾਂਦੇ ਨੇ, ਫਿਰ ਚੋਲਾ ਪਾ ਕੇ ਬਾਬੇ ਬਣ ਜਾਂਦੇ ਨੇ, ਤੇ ਫਿਰ ਜਿਹੜਾ ਉਹ ਬੀਬੀਆਂ ਜਿਉਂਦੀਆਂ ਰਹਿਣ, ਉਹ ਬਾਬਿਆਂ ਨੂੰ ਤਾਂ ਨਹੀਂ ਭੁੱਖਾ ਰਹਿਣ ਦਿੰਦੀਆਂ ਕਦੇ, ਫਿਰ ਉਹ ਘਰ ਵਾਲਿਆਂ ਦੇ ਬੱਚਿਆਂ ਲਈ ਦੁੱਧ ਹੋਏ ਕਿ ਨਾ ਹੋਏ, ਫਿਰ ਉਹ ਬਾਬਿਆਂ ਦੇ ਜਿਹੜੀ ਆ ਉਹ ਖੀਰ ਬਣ ਕੇ ਜਾਏਗੀ 2 ਵੇਲੇ। ਸੋ ਇਹ ਇਸ ਕਿਸਮ ਦਾ ਨੈਸਟੀ ਸਰਕਲ ਹੈ ਜਿਹਦੇ 'ਚ ਕਿ ਕੌਣ ਉਹ ਜਿਹੜਾ ਉਹ ਗੁਰਦੁਆਰਿਆਂ ਦੇ ਪ੍ਰਬੰਧਕਾਂ ਦਾ ਕੀ ਸਲੂਕ ਹੋਏ ਜਾਂ ਗ੍ਰੰਥੀਆਂ ਦੇ। ਪਰ ਮੈਂ ਸਮਝਦਾ ਵੀ ਜਦੋਂ ਤੱਕ ਅਸੀਂ ਇਸ ਗੱਲ ਨੂੰ ਇਹ ਨਹੀਂ ਸਮਝਦੇ ਕਿ ਅਲਟੀਮੇਟਲੀ ਸਾਡੀਆਂ ਰਿਲੀਜੀਅਸ ਇੰਸਟੀਟਿਊਸ਼ਨਸ, ਬਿਲਡਿੰਗਾਂ ਸੋਨਾ ਸੰਗਮਰਮਰ ਦਾ ਨਾਂ ਨਹੀਂ ਹੈ, ਉਹਦਾ ਨਾਂ ਧਰਮਸਾਲ ਸੀ, ਧਰਮਸਾਲ ਹੈ ਜਿੱਥੇ ਧਰਮੀ ਬੰਦੇ ਘੜੇ ਜਾਂਦੇ ਨੇ, ਜੋ ਘੜੇ ਜਾਣੇ ਚਾਹੀਦੇ ਨੇ, ਔਰ ਉਹਦੇ 'ਚ ਗ੍ਰੰਥੀ ਸਿੰਘ, ਰਾਗੀ ਸਿੰਘ, ਉਹਨਾਂ ਦੀਆਂ ਲੋੜਾਂ ਪੂਰੀਆਂ ਹੋਣੀਆਂ ਚਾਹੀਦੀਆਂ, ਬਟ ਐਟ ਦਾ ਸੇਮ ਟਾਈਮ ਉਹਨਾਂ ਦੇ ਵਿੱਚ ਕੈਪੇਬਿਲਿਟੀ ਵੀ ਜਿਹੜੀ ਆ ਉਹ ਹੋਏ ਤਾਂ ਕਿ ਉਹ ਜਿਹੜੀਆਂ ਯੰਗਰ ਜਨਰੇਸ਼ਨ ਦੀਆਂ ਨੀਡਸ ਨੇ ਉਹਨਾਂ ਨੂੰ ਫੁਲਫਿਲ ਕਰ ਸਕਣ। ਅਖੀਰ 'ਚ ਉਹਨਾਂ ਨੇ ਪੁੱਛਿਆ ਕਿ ਜੀ ਅਸੀਂ ਬਲੈਕ ਲਿਸਟ ਹੈ ਕਿ ਨਹੀਂ, ਅਸੀਂ ਤਾਂ ਸਰਕਾਰ ਨੂੰ ਬਲੈਕ ਲਿਸਟ ਕੀਤਾ ਹੋਇਆ, ਅਸੀਂ ਚਿੱਟੀ ਲਿਸਟ ਦੇ ਵਿੱਚ ਹੈ, ਕਿਉਂਕਿ ਸਾਡਾ ਕੌਜ਼ ਸੱਚ, ਹੱਕ, ਇਨਸਾਫ ਦੇ ਉੱਤੇ ਆਧਾਰਿਤ ਹੈ। ਔਰ ਇਹ ਜਦੋਂ ਤੁਸੀਂ ਸੱਚ ਦੇ ਰਸਤੇ ਤੇ ਤੁਰਦੇ ਹੋ ਤੇ ਫਿਰ ਤੁਹਾਡਾ ਦੁਸ਼ਮਣ ਤੁਹਾਨੂੰ ਭੁਜੰਗ ਕਹਿੰਦਾ, ਜਿਵੇਂ ਉਹਨੇ ਸੁੱਚਾਨੰਦ ਨੇ ਕਿਹਾ ਸੀ ਜੀ ਸੱਪਾਂ ਦੇ ਬੱਚੇ ਹੀ ਸੱਪ ਹੁੰਦੇ ਨੇ। ਉਹਨਾਂ ਦੇ ਲਈ ਜਿਹੜੇ ਨੇ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਜਿਹੜੇ ਨੇ ਉਹ ਇੱਕ ਸੱਪ ਸੀ, ਔਰ ਬੱਚੇ ਹੋ ਕੇ ਜੀ ਇੱਕ ਗੁਰੂ ਗੋਬਿੰਦ ਸਿੰਘ ਤੁਹਾਡੇ ਤੋਂ ਕਾਬੂ ਨਹੀਂ ਆਉਂਦੇ, ਜਦੋਂ ਇਹ ਗਰੋ ਹੋਣਗੇ, ਇਹ ਇਕੱਲਾ ਗੁਰੂ ਗੋਬਿੰਦ ਸਿੰਘ ਹੈ। ਸੋ ਮੈਂ ਸਮਝਦਾ ਹਾਂ ਵੀ ਉਹ ਬਾਗੀ, ਭੁਜੰਗ ਜੀ, ਸੱਪ ਔਰ ਆਤੰਕਵਾਦੀ, ਅਲਗਾਵਵਾਦੀ, ਉਗਰਵਾਦੀ, ਕਾਲੀਆਂ ਲਿਸਟਾਂ, ਇਹ ਸਾਰੇ ਕਾਲੇ ਹਾਕਮ ਬਣਾਉਂਦੇ ਹੁੰਦੇ ਨੇ ਜਿਨ੍ਹਾਂ ਦੇ ਆਪਣੇ ਲੇਖ ਕਾਲੇ ਹੁੰਦੇ ਨੇ। ਸੋ ਅਸੀਂ ਉਜਲ ਮੁਖ ਦੇ ਨਾਲ ਗੁਰੂ ਕੇ ਸਿੱਖ ਹੁੰਦਿਆਂ ਆਪਣੇ ਫਰਜ਼ ਨੂੰ ਅਦਾ ਕਰ ਰਹੇ ਹਾਂ, ਔਰ ਸਤਿਗੁਰੂ ਹਿੰਮਤ ਦੇਣ ਉਹਨਾਂ ਸਾਰੇ ਗੁਰਸਿੱਖ ਵੀਰਾਂ ਭੈਣਾਂ ਨੂੰ ਜਿਹੜੇ ਕਿ ਹਿੰਮਤ ਦੇ ਨਾਲ ਸਰਕਾਰ ਦੇ ਜ਼ੁਲਮ ਨੂੰ ਚੈਲੰਜ ਕਰ ਰਹੇ ਨੇ। ਔਰ ਇਸ ਜਿਹੜਾ ਦੌਰ ਹੈ ਜਿਸ ਨੂੰ ਇਹ ਕਾਲਾ ਦੌਰ ਕਹਿੰਦੇ ਨੇ, ਇਹ ਇਹਨਾਂ ਦਾ ਹੀ ਕਾਲਾ ਦੌਰ ਹੈ। ਸਾਡੇ ਲਈ ਜਿਹੜੇ ਜੂਝੇ, ਸ਼ਹੀਦ ਹੋਏ, ਉਹ ਵੀ ਸਾਡੇ ਖਾਲਸਾਈ ਗਗਨ ਦੇ ਚਮਕਦੇ ਸਿਤਾਰੇ ਨੇ, ਔਰ ਅਸੀਂ ਇਹਨਾਂ ਦਾ ਹਰਚਰਨ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਔਰ ਅਸੀਂ ਉਹਨਾਂ ਨੂੰ
ਇਹ ਬੇਨਤੀ ਵੀ ਕਰਾਂਗੇ। ਉਹਨਾਂ ਨੇ ਇੱਕ ਹਿੰਮਤ ਕਰਕੇ ਸਾਨੂੰ ਲਿਖ ਲਿਆ, ਜੀ ਚੰਗਾ ਹੋਏ ਕਿ ਹੁਣ ਉਹ ਆਪਣੇ ਜਿਹੜਾ ਹੈ ਨਾ ਉਸ ਸਾਨੂੰ ਨਾ ਲਿਖਣ। ਜੀ ਬੇਸ਼ੱਕ ਆਪਣੇ ਕਿਸੇ ਬੱਚਾ ਬੱਚੀ ਜਾਂ ਕਿਸੇ ਹੋਰ ਦੇ ਥੱਲੇ ਕਿਸੇ ਹੋਰ ਰਾਹੀਂ ਜੇ ਉਹ ਸੁਝਾਅ ਕਿਸੇ ਕੋਈ ਪਹੁੰਚਾਉਣਾ ਚਾਹੁੰਦੇ ਨੇ ਪਹੁੰਚਾ ਦੇਣ, ਪਰ ਅਸੀਂ ਉਹਨਾਂ ਬਾਰੇ ਫਿਕਰਮੰਦ ਵੀ ਹਾਂ। ਜੀ ਜੀ ਮੈਨੂੰ ਇਹ ਸੀ ਵੀ ਜਿਸ ਮਾਣ ਨਾਲ ਉਹਨਾਂ ਨੇ ਲਿਖਿਆ, ਜੇ ਅਸੀਂ ਰਿਸਪੌਂਡ ਨਾ ਕੀਤਾ ਜੀ ਤੇ ਉਹਨਾਂ ਨੂੰ ਸ਼ਾਇਦ ਚੰਗਾ ਨਾ ਲੱਗੇ ਔਰ ਮੇਬੀ ਉਹ ਫਿਰ ਕਦੀ ਹੋਰ ਲਿਖ ਦੇਣ ਜੀ ਇਸ ਦੇ ਉੱਤੇ। ਸੋ ਅਸੀਂ ਬੇਨਤੀ ਕਰਾਂਗੇ ਕਿ ਵੀ ਉਹ ਖੁਦ ਨਾ ਲਿਖਣ ਜੀ ਔਰ ਉਹਨਾਂ ਦੀ ਜਿਹੜੀ ਭਾਵਨਾ ਹੈ ਨੌਕਰੀ ਦੇ ਦੌਰਾਨ ਰਿਟਾਇਰਮੈਂਟ ਤੋਂ ਬਾਅਦ ਗੁਰੂ ਉਹਨਾਂ ਨੂੰ ਹਿੰਮਤ ਦੇ ਕਿ ਉਹ ਕਰ ਸਕਣ। ਸੋ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਇਸ ਨਾਲ ਲੈਣੇ ਬ੍ਰੇਕ। ਦਰਸ਼ਕੋ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।